ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪਿੰਡ ਦੀ। ਪਿੰਡ ਨੂੰ ਲੋਕਤੰਤਰ ਦੀ ਸਭ ਤੋਂ ਮੁੱਢਲੀ ਇਕਾਈ ਮੰਨਿਆ ਜਾਂਦਾ ਹੈ, ਤੇ ਪਿੰਡ ਦੇ ਵਿੱਚ ਆਪਾਂ ਗ੍ਰਾਮ ਪੰਚਾਇਤ ਪੰਚਾਇਤਾਂ ਚੁਣੀ ਜਾਂਦੀ, ਆਪਾਂ ਦੇਖਿਆ ਗ੍ਰਾਮ ਸਭਾਵਾਂ ਦਾ ਜ਼ਿਕਰ ਬਹੁਤ ਘੱਟ ਹੁੰਦਾ। ਹੁਣ ਗ੍ਰਾਮ ਸਭਾਵਾਂ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਗ੍ਰਾਮ ਸਭਾਵਾਂ ਸ਼ੁਰੂ ਹੋਇਆ ਕਰਨਗੀਆਂ ਪਿੰਡਾਂ ਦੇ ਵਿੱਚ, ਤੇ ਸਵਾਲ ਇੱਕ ਹੋਰ ਪੈਦਾ ਹੋ ਗਿਆ। ਉਹ ਸਵਾਲ ਇਹ ਹੈ ਕਿ ਹੁਣ ਸੱਚੀ ਗ੍ਰਾਮ ਸਭਾਵਾਂ ਹੋਣਗੀਆਂ ਜਾਂ ਸਿਆਸੀ ਬਦਲਾਖੋਰੀ ਦੇ ਤਹਿਤ ਸਰਪੰਚਾਂ ਦੀ ਹੋ ਛੁੱਟੀ। ਪ੍ਰਵੀਨ ਜੀ, ਇਹ ਲੰਬੇ ਸਮੇਂ ਤੋਂ ਮੁੱਦਾ ਰਿਹਾ। ਅਕਾਲੀਆਂ ਕਾਂਗਰਸੀਆਂ ਦੇ ਸਮੇਂ ਇਸ ਗੱਲ ਦੀ ਪੁਰਜ਼ੋਰ ਮੰਗ ਉੱਠਦੀ ਰਹੀ ਕਿ ਪੰਜਾਬ 'ਚ ਪੰਚਾਇਤੀ ਰਾਜ ਕਦੋਂ ਲਾਗੂ ਹੋਏਗਾ, ਪੰਜਾਬ 'ਚ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਗ੍ਰਾਮ ਸਭਾਵਾਂ ਕਦੋਂ ਹੋਣਗੀਆਂ, ਉਸ ਨੂੰ ਅਸਲੀ ਰੂਪ 'ਚ ਕਦੋਂ ਸਾਹਮਣੇ ਲਿਆਂਦਾ ਜਾਏਗਾ। ਇਸ ਨੂੰ ਲੈ ਕੇ ਰੋਸ ਮੁਜ਼ਾਹਰੇ ਵੀ, ਪ੍ਰਦਰਸ਼ਨ ਵੀ, ਸੈਮੀਨਾਰ ਵੀ, ਸਰਕਾਰ ਨਾਲ ਬੈਠਕਾਂ ਵੀ ਕਈ ਦੌਰ ਚੱਲਦੇ ਰਹੇ। ਪਰ ਮੌਜੂਦਾ ਸਰਕਾਰ ਇਸ ਮਸਲੇ ਤੇ ਚੋਣਾਂ ਤੋਂ ਪਹਿਲਾਂ ਜਿਹੜੇ ਲੀਡਰ ਨੇ ਇਹਨਾਂ ਦੇ, ਜਦੋਂ ਸਰਕਾਰ 'ਚ ਨਹੀਂ ਆਏ ਸੀ, ਤਦ ਇਹ ਵੀ ਇਸ ਗੱਲ ਲਈ ਬਾਂਹ ਖੜੀ ਕਰਕੇ ਕਹਿੰਦੇ ਸੀ ਕਿ ਅਸੀਂ ਜਦੋਂ ਆ ਗਏ ਤਾਂ ਗ੍ਰਾਮ ਸਭਾਵਾਂ ਹੋਣਗੀਆਂ ਜੀ, ਪਿੰਡਾਂ ਨੂੰ ਪਿੰਡਾਂ ਦੇ ਅਧਿਕਾਰ ਮਿਲਣਗੇ, ਪੰਚਾਇਤ ਖੁਦ ਮੁਖਤਿਆਰੀ ਨਾਲ ਆਪਣੇ ਪਿੰਡ ਨੂੰ ਚਲਾ ਸਕੇਗੀ। ਸੋ ਉਸ ਨੂੰ ਲੈ ਕੇ ਇਹਨਾਂ ਤੇ ਦਬਾਅ ਵੀ ਬਣ ਰਿਹਾ ਸੀ, ਤੇ ਇਹਨਾਂ ਨੇ ਕੁਝ ਉਹਦੇ ਵੱਲ ਕਦਮ ਵੀ ਵਧਾਏ। ਤੇ ਉਸੇ ਹਵਾਲੇ ਨਾਲ ਹੁਣ ਇਹਨਾਂ ਨੇ ਕਿਹਾ ਕਿ ਜੋ ਮਰਜ਼ੀ ਹੋਵੇ, ਸਾਲ ਦੇ ਵਿੱਚ 2 ਵਾਰ ਪਿੰਡਾਂ ਦੇ ਇਜਲਾਸ ਹੋਣਗੇ ਹੀ ਹੋਣਗੇ, ਤੇ ਇਜਲਾਸ ਦਾ ਮਤਲਬ ਗ੍ਰਾਮ ਸਭਾ ਬੁਲਾਈਆਂ ਹੀ ਜਾਣਗੀਆਂ। ਤੇ ਉਹ ਇੱਕ ਵਾਰ ਜੂਨ 'ਚ ਹੁੰਦਾ ਤੇ ਇੱਕ ਵਾਰ ਦਸੰਬਰ 'ਚ ਹੁੰਦਾ। ਤੇ ਹੁਣ ਦਸੰਬਰ ਦੀ 15 ਤਰੀਕ ਤੱਕ 16 ਤਰੀਕ ਤਾਂ ਲੰਘ ਗਈ, ਹੁਣ ਬਚੇ 13-14 ਦਿਨਾਂ ਦੇ ਵਿੱਚ ਇਹਨਾਂ ਨੂੰ ਕਰਾਉਣਾ ਜ਼ਰੂਰੀ ਹੈ। ਸੋ ਇਸ ਲਈ ਉਹਦੇ ਦਰਮਿਆਨ ਹੀ ਸਾਰੇ ਪਿੰਡਾਂ 'ਚ ਕੀ ਇਹ ਸੰਭਵ ਹੈਗੇ। ਇਸ ਮੌਕੇ 13,000 ਤੋਂ ਵੱਧ ਪਿੰਡਾਂ, 13,240 ਜਾਂ 41 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਨੇ। ਜੀ 13,241 ਪੰਚਾਇਤਾਂ 'ਚ 15 ਦਿਨਾਂ ਦੇ ਅੰਦਰ ਕਰਾਉਣਾ ਕੀ ਸੰਭਵ ਹੈ? ਇਹ ਆਪਣੇ ਆਪ 'ਚ ਇੱਕ ਵੱਡੀ ਚੁਣੌਤੀ ਵੀ ਹੈ। ਬਿਲਕੁਲ। ਪਰ ਕੀ ਇਹ ਖਾਨਾ ਪੂਰਤੀ ਹੋਏਗੀ ਜਾਂ ਸੱਚਮੁੱਚ ਹੋਏਗਾ? ਇਹਦੇ 2-3 ਪੜਾਅ ਨੇ। ਇੱਕ ਸੀਨੀਅਰ ਪੱਤਰਕਾਰ ਨੇ ਸਾਡੇ ਸਾਥੀ ਹਮੀਰ ਸਿੰਘ ਭਾਜੀ ਹੋਰੀ ਲਗਾਤਾਰ ਗ੍ਰਾਮ ਸਭਾ ਦੇ ਮੁੱਦੇ ਤੇ ਕੰਮ ਕਰਦੇ ਨੇ। ਉਹ ਲਗਾਤਾਰ ਨਰੇਗਾ ਵਾਲੀ ਯੋਜਨਾ ਤੇ ਗ੍ਰਾਮ ਸਭਾ ਨੂੰ ਲੈ ਕੇ ਉਹ ਪਿੰਡਾਂ 'ਚ ਚੇਤਨਤਾ ਮੁਹਿੰਮ ਵੀ ਚਲਾਉਂਦੇ ਨੇ, ਲੋਕਾਂ ਨਾਲ ਸੰਪਰਕ ਵੀ ਕਰਦੇ ਨੇ। ਤੇ ਉਹਨਾਂ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਸਮਝਦੇ ਰਹੇ ਨੇ ਕਿ ਜੀ ਮੈਂ ਮੁੱਦਾ ਸੰਸਦ 'ਚ ਚੱਕਣਾ ਹੈ, ਮੈਂ ਮੁੱਦਾ ਰੈਲੀ 'ਚ ਰੱਖਣਾ ਹੈ। ਕੀ ਮੁੱਦਾ ਹੁੰਦਾ ਜੀ? ਹੁਣ ਵਾਲੇ ਪੰਚਾਇਤ ਮੰਤਰੀ ਵੀ ਉਹਨਾਂ ਨੂੰ ਪੁੱਛਦੇ ਰਹੇ ਨੇ, ਜਾਂ ਹੋਰ ਅਫਸਰਸ਼ਾਹੀ ਵੀ ਜਦੋਂ ਗ੍ਰਾਮ ਸਭਾ ਦਾ ਮਸਲਾ ਹੁੰਦਾ ਹੈ, ਹੋਰ ਪਾਰਟੀਆਂ ਦੇ ਲੀਡਰ ਵੀ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਸਾਧਦੇ ਰਹੇ ਨੇ। ਸੋ ਜਿੰਨੀ ਕੋ ਮਤਲਬ ਕਿ ਇਸ ਗੱਲ ਦਾ ਪੜਾਅ ਉਹ ਇਹ ਹੈ ਪ੍ਰਵੀਨ ਜੀ, ਕਿ ਜਿਵੇਂ ਭਾਰਤ ਦੀ ਸੰਸਦ ਚੱਲਦੀ ਹੈ, ਜਿਵੇਂ ਸਾਡੀ ਸੂਬਿਆਂ ਦੀ ਵਿਧਾਨ ਸਭਾ ਚੱਲਦੀ ਹੈ, ਉਵੇਂ ਪਿੰਡ ਦੀ ਇਹ ਵਿਧਾਨ ਸਭਾ, ਪਿੰਡ ਦੀ ਇਹ ਸੰਸਦ ਹੈ ਗ੍ਰਾਮ ਸਭਾ। ਇਹਦੇ ਵਿੱਚ ਸਿੱਧਾ ਕਿ ਹਾਂ ਤੁਸੀਂ ਸਰਪੰਚ ਚੁਣ ਲਿਆ ਮਤਲਬ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਚੁਣ ਲਿਆ, ਤੁਸੀਂ ਪੰਚ ਚੁਣ ਲਏ ਮਤਲਬ ਤੁਸੀਂ ਮੰਤਰੀ ਚੁਣ ਲਏ ਹੈ। ਤੇ ਪਿੰਡ ਦਾ ਹਰ ਵੋਟਰ ਜਿਹੜਾ ਪਿੰਡ ਦੇ ਵਾਸੀ ਹੈ, ਤੇ ਪਿੰਡ ਦੀ ਉਸ ਕੋਈ ਵੀ ਚੋਣ ਕਰਨ ਦੇ ਲਈ ਉਹਦੀ ਵੋਟ ਬਣੀ ਹੈ ਪਿੰਡ ਦੇ ਵਿੱਚ, ਉਸ ਪਿੰਡ 'ਚ, ਤਾਂ ਪਿੰਡ ਦਾ ਹਰ ਵੋਟਰ ਗ੍ਰਾਮ ਸਭਾ ਦਾ ਮੈਂਬਰ ਹੈ। ਮਤਲਬ ਸੰਸਦ ਮੈਂਬਰ ਹੈ, ਜਾਂ ਮੰਨ ਲਓ ਵਿਧਾਇਕ ਸਭਾ ਦਾ ਮੈਂਬਰ ਹੈ ਨਾ, ਉਹ MLA ਮੰਨ ਲਓ ਜਾਂ MP ਹੈ। ਸੋ ਇਸ ਤਰ੍ਹਾਂ ਹੀ ਪਿੰਡ ਦੀ ਪੂਰੀ ਇੱਕ ਇਜਲਾਸ ਹੋਣਾ ਜ਼ਰੂਰੀ ਹੈ। ਤੇ ਉਹਦੇ ਲਈ ਹੁਣ ਮਤਲਬ ਕਿ ਜੇਕਰ ਸਹੀ ਮਾਇਨੇ 'ਚ ਦੇਖਿਆ ਜਾਵੇ ਤਾਂ ਇਹ ਤਾਂ ਜਦ ਤੋਂ ਭਾਰਤ ਆਜ਼ਾਦ ਹੋਇਆ, ਜਦ ਤੋਂ ਸਾਡਾ ਭਾਰਤੀ ਸੰਵਿਧਾਨ ਬਣਿਆ, ਬਾਬਾ ਸਾਹਿਬ ਅੰਬੇਦਕਰ ਹੋਰਾਂ ਦੇ ਸੰਵਿਧਾਨ ਨੂੰ ਜਦੋਂ ਅਮਲੀ ਜਾਮਾ ਪਹਿਨਾਉਣ ਦੀ ਗੱਲ ਆਈ, ਤਦ ਉਹਦੇ ਵਿੱਚ ਹੀ ਉਹਨਾਂ ਨੂੰ ਮਤਲਬ ਕਿ ਉਸ ਕਾਨੂੰਨਾਂ ਨੂੰ ਲਕੋ ਲਿਆ ਗਿਆ, ਦਬਾ ਲਿਆ ਗਿਆ। 29 ਮਤਲਬ ਵਿਭਾਗ ਨੇ ਜਿਹੜੇ ਪੰਚਾਇਤਾਂ ਨੂੰ ਅਲਾਟ ਹੋਣੇ ਨੇ, ਜਿਨ੍ਹਾਂ ਦਾ ਮਾਲਕ ਪੰਚਾਇਤ ਹੈ ਜੀ। 73 ਅੱਜ ਤੱਕ ਪੰਚਾਇਤਾਂ ਨੂੰ ਦਿੱਤਾ ਹੀ ਨਹੀਂ। ਹਾਂ, ਪਰ ਉਹਦੇ ਬਾਵਜੂਦ ਵੀ ਅਸੀਂ ਉਹ ਦੌਰ ਦੇਖਿਆ ਕਿ ਸਰਪੰਚ ਨੂੰ ਪੁੱਛ ਕੇ ਪਿੰਡ 'ਚ ਥਾਣੇਦਾਰ ਵੜਦਾ ਸੀ। ਬਿਲਕੁਲ ਦੇਖਿਆ। ਜੇ ਸਰਪੰਚ ਮਨਾ ਕਰ ਦਿੰਦਾ ਸੀ ਤਾਂ ਮਤਲਬ ਕਿ ਪੁਲਿਸ ਦੀ ਜੀਪ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਪਿੰਡ ਦੀ ਫਿਰਨੀ ਤੇ ਵੀ ਘੁੰਮ ਜਾਵੇ। ਜੀ ਸਹੀ ਹੈ। ਤੇ ਪਰ ਹੁਣ ਪਿੰਡ 'ਚ ਕੋਈ ਮਾਮਲਾ ਹੋ ਜਾਵੇ, ਸਰਪੰਚ ਆਪ ਪੁਲਿਸ ਦਾ ਦਲਾਲ ਬਣ ਕੇ ਥਾਣੇ ਬੈਠਾ ਹੁੰਦਾ ਸਮਝੌਤਾ ਕਰਾਉਣ ਨੂੰ। ਸੋ ਪੰਚਾਇਤ ਦੀ ਹੋਂਦ ਹੀ ਖਤਮ ਹੋ ਗਈ, ਉਹ ਦਲਾਲ ਬਣ ਕੇ ਰਹਿ ਗਏ MLAਆਂ ਦੇ, ਮੰਤਰੀਆਂ ਦੇ, ਪਾਰਟੀਆਂ ਦੇ, ਜਾਂ ਮਤਲਬ ਕਿ ਪੁਲਿਸ ਦੇ। ਸੋ ਜਦੋਂ ਪਿੰਡਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਬਣੀਆਂ, ਜਦ ਤੋਂ ਪਿੰਡਾਂ ਦੇ ਵਿੱਚ ਪਿੰਡ ਦੀ ਪੰਚਾਇਤ ਦੀ ਬਜਾਏ ਧੜਿਆਂ ਦੀ ਪੰਚਾਇਤ ਬਣਨ ਲੱਗ ਗਈ, ਰਾਜਨੀਤਿਕ ਪਾਰਟੀਆਂ ਦੀ ਪੰਚਾਇਤ ਬਣਨ ਲੱਗ ਗਈ, ਤਦ ਤੋਂ ਪਿੰਡਾਂ ਦੀਆਂ ਦਿੱਕਤਾਂ ਵਧਣ ਲੱਗ ਗਈਆਂ ਔਰ ਰਾਜਨੀਤਿਕ ਪਾਰਟੀਆਂ ਇਹਦਾ ਫਾਇਦਾ ਲੈਣ ਲੱਗ ਗਈਆਂ। ਸਹੀ। ਤੇ ਇਸੇ ਦਾ ਨਤੀਜਾ ਸੀਗਾ ਕਿ ਇਜਲਾਸ ਦਾ ਇਜਲਾਸ ਪ੍ਰਵੀਨ ਜੀ, ਪੰਚਾਇਤ ਵੀ ਕਦੇ ਇਕੱਠੇ ਬੈਠ ਕੇ ਕੋਈ ਫੈਸਲਾ ਨਹੀਂ ਲੈਂਦੀ, ਜ਼ਿਆਦਾਤਰ ਪਿੰਡਾਂ 'ਚ ਇਹ ਕੰਮ ਹੁੰਦਾ। ਜੀ ਬਿਲਕੁਲ ਸਹੀ ਹੈ। ਸਰਪੰਚ ਨੂੰ ਹੁਕਮ ਆਉਂਦਾ,
ਕਿਆ ਕਰਨਾ ਜੀ? ਸਰਪੰਚ ਜੀ। ਘਰੇ ਬੈਠ ਕੇ ਰਜਿਸਟਰ ਤੇ ਕਾਰਵਾਈ ਪਾਉਂਦਾ ਹੈ, ਆਪਣੇ ਇੱਕ ਫਿੱਲੇ ਨੂੰ ਭੇਜਦਾ ਹੈ ਤੇ ਆਪਣੇ ਹੱਕੀ ਪੰਚਾਂ ਜੀ, ਦਸਖਤ ਕਰਵਾ ਲੈਂਦਾ, ਘਰ ਘਰ ਜੀ। ਭੇਜ ਕੇ ਦਸਖਤ ਹੋ ਗਏ ਜੀ, ਜਿਹੜੇ ਉਹਦੇ ਪੱਖੀ ਪੰਚ ਨੇ। ਸੋ ਇਹ ਖੇਡ ਚੱਲਦਾ, ਪਰ ਇਹਦੇ ਵਿੱਚ ਫਿਰ ਵੀ ਇੱਕ ਇਹ ਬਣਿਆ ਹੋਇਆ ਸੀਗਾ ਕਿ ਜ਼ਿਆਦਾਤਰ ਸਰਪੰਚ ਪਿੰਡ ਪੰਖੀ ਹੁੰਦੇ ਸੀ, ਤਾਂ ਵੀ ਚਾਹੇ ਉਹ ਧੜਿਆਂ ਦੇ ਨੇ, ਚਾਹੇ ਉਹ ਪਾਰਟੀਆਂ ਦੇ ਨੇ, ਉਹ ਘਪਲੇਬਾਜ਼ੀ ਤੋਂ, ਚੋਰ ਬਜ਼ਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ, ਕਿਉਂਕਿ ਭਾਈ ਪਿੰਡ 'ਚ ਗੱਲ ਲੁਕਦੀ ਨਹੀਂ। ਪਿੰਡ 'ਚ ਤਾਂ ਤੁਸੀਂ ਕਲੀ ਵਾਲਾ ਵੀ ਲਾ ਲਿਆ ਤਾਂ ਵੀ ਪਤਾ ਲੱਗ ਜਾਣਾ, ਨਵੀਂ ਇੱਟ ਲਾਉਣੀ ਤਾਂ ਨਵੀਂ ਗੱਲ ਹੈ। ਸੋ ਇਸ ਲਈ ਇਸ ਗੱਲ ਤੇ ਪਿੰਡ 'ਚ ਨਜ਼ਰ ਰਹਿੰਦੀ ਸੀ, ਇਸ ਲਈ ਕਈ ਤਰ੍ਹਾਂ ਤੋਂ ਬਚਦੀਆਂ ਸੀ। ਪਰ ਜਦੋਂ ਕੇਂਦਰੀ ਗ੍ਰਾਂਟਾਂ, ਆਟਾ ਦਾਲ ਸਕੀਮ, ਪੈਨਸ਼ਨ ਸਕੀਮ ਪੰਚਾਂ ਸਰਪੰਚਾਂ ਦੇ ਹੱਥਾਂ ਚੋਂ ਲੰਘਣ ਲੱਗੀਆਂ ਤੇ ਉਹਦੇ ਨਾਲ ਕਈ ਤਰ੍ਹਾਂ ਦੇ ਫਿਰ ਰਲਗੱਡ ਹੋਣ ਲੱਗੇ। ਪੰਚਾਇਤ ਸੈਕਟਰੀ ਸਮਝਾਉਣ ਲੱਗ ਗਏ ਸਰਪੰਚਾਂ ਨੂੰ ਕਿ ਆਹ ਕੰਮ ਤਾਂ ਕਰਨਾ ਪੈਣਾ ਜੀ, ਇੱਥੇ ਤਾਂ ਐਂਟਰੀ ਪਾਉਣੀ ਪੈਣੀ ਜੀ। ਹੁਣ ਹੁੰਦਾ ਕੀ ਆ ਕਿ ਰੇਟ ਤੈਅ ਆ ਜੀ ਕਿ 20 ਰੁਪਏ ਫੁੱਟ ਨੂੰ ਪਿੰਡ ਦੇ ਵਿੱਚ ਜਿਹੜਾ ਕੰਮ ਹੋਣਾ, ਉਹ ਰੇਤਾ 20 ਰੁਪਏ ਨੂੰ ਲੈਣਾ ਜੀ। ਤੇ ਜੀ ਰੇਤਾ ਮਿਲਦਾ ਜੀ 60 ਰੁਪਏ ਨੂੰ। ਤੇ ਹੁਣ ਸਰਪੰਚ ਫਿਰ ਕਿਵੇਂ ਪਾਊਗਾ? ਫਿਰ ਪੰਚਾਇਤ ਸੈਕਟਰੀ ਕਹਿੰਦਾ ਕੁਛ ਨਹੀਂ ਹੁੰਦਾ, ਆਪਾਂ 2 ਬਿੱਲ ਫਲਾਣੇ ਚੀਜ਼ ਦੇ ਪਾ ਦੇਣੇ, ਰੇਤਾ ਉੱਥੋਂ ਪੂਰਾ ਕਰ ਦੇਣਾ। ਤੇ ਫਿਰ ਉਹ 2 ਬਿੱਲਾਂ ਦੇ ਵਿੱਚ ਉਹ ਰੇਤੇ ਦੇ ਚੱਕਰ 'ਚ ਆਪਣਾ ਰੇਤਾ ਵੀ ਵਿੱਚ ਪੈਣ ਲੱਗ ਗਿਆ। ਸੋ ਇਹ ਆਦਤ ਪਾਤੀ, ਇੱਕ ਵਾਰ ਕੁਤਾਹੀ ਕਰਾ ਕੇ ਸਰਪੰਚ ਨੂੰ ਅਧਿਕਾਰੀ ਆਪਣੇ ਜਾਲ 'ਚ ਫਸਾਉਂਦੇ ਨੇ। ਤੇ ਫਿਰ ਜਿਹੜਾ ਪੰਚਾਇਤ ਸੈਕਟਰੀ ਸਰਪੰਚ ਦੇ ਪੀਏ ਵਜੋਂ ਵਿਚਰਨਾ ਹੁੰਦਾ, ਜਿਹਨੇ ਉਹਦੇ ਕਲਰਕ ਵਜੋਂ ਕੰਮ ਕਰਨਾ ਹੁੰਦਾ, ਉਹ ਉਹਦਾ ਮਾਲਕ ਬਣ ਜਾਂਦਾ। ਬਿਲਕੁਲ ਸਹੀ। ਤੇ ਫਿਰ ਪੰਚਾਇਤ ਸੈਕਟਰੀ ਚਲਾਉਂਦੇ ਨੇ ਪਿੰਡਾਂ 'ਚ ਸਰਪੰਚਾਂ ਪੰਚਾਂ ਨੂੰ। ਤੇ ਫਿਰ ਉਹੀ ਦੱਸਦੇ ਨੇ ਕਿ ਕੋਈ ਲੋੜ ਨਹੀਂ ਇਜਲਾਸ ਦੀ, ਆਹ ਰਜਿਸਟਰ ਤੇ ਹੀ ਆਪਾਂ ਬਣਾ ਦੇਣਾ ਇਜਲਾਸ, ਤੇ ਕਾਗਜ਼ਾਂ 'ਚ ਇਜਲਾਸ ਹੋ ਜਾਂਦਾ। ਪਰ ਜੇ ਅਧਿਕਾਰੀ ਧੋਖਾ ਕਰਦੇ ਨੇ, ਜੇ ਪੰਚਾਇਤ ਦੇ ਮੈਂਬਰ ਖਿਲਵਾੜ ਕਰਦੇ ਨੇ, ਜੇ ਸਰਪੰਚ ਸ਼ਰਾਰਤਾਂ ਕਰਦੇ ਨੇ, ਤਾਂ ਪਿੰਡ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ, ਪਿੰਡ ਦੇ ਹਰ ਵੋਟਰ ਨੂੰ ਤਾਂ ਇਹ ਜਾਗਰੂਕ ਹੋਣਾ ਚਾਹੀਦਾ ਹੈ ਕਿ ਭਾਈ ਸਰਪੰਚ ਜੇ ਨਹੀਂ ਬੁਲਾਉਂਦਾ ਤਾਂ ਕੋਈ ਵੀ ਪੰਚਾਇਤ ਮੈਂਬਰ ਬੁਲਾ ਸਕਦਾ ਹੈ। ਜੇਕਰ ਕੋਈ ਵੀ ਪੰਚਾਇਤ ਮੈਂਬਰ ਨਹੀਂ ਬੁਲਾ ਸਕਦਾ, ਪਿੰਡ ਦਾ ਕੋਈ ਵੀ ਵੋਟਰ 15 ਦਿਨ ਦੇ ਨੋਟਿਸ ਦੇ ਉੱਤੇ ਲਿਖ ਕੇ ਦੇਣਾ, ਪੁੱਛਣਾ ਨਹੀਂਗਾ। ਪੰਚਾਇਤ ਸੈਕਟਰੀ ਨੂੰ ਲਿਖ ਕੇ ਨੋਟਿਸ ਦੇਣਾ ਕਿ ਇੰਨੀ ਤਰੀਕ ਨੂੰ ਅਸੀਂ ਪਿੰਡ 'ਚ ਇਜਲਾਸ ਬੁਲਾ ਰਹੇ ਹਾਂ, ਗ੍ਰਾਮ ਸਭਾ ਬੁਲਾ ਰਹੇ ਹਾਂ, ਆਪਣਾ ਰਜਿਸਟਰ ਲੈ ਕੇ ਆ ਜੀ। ਸੋ ਪਿੰਡ ਦਾ ਕੋਈ ਵੀ ਵੋਟਰ ਮਤਲਬ ਕਿ ਸੱਦਾ ਦੇ ਸਕਦਾ ਇਜਲਾਸ ਲਈ, ਤੇ ਉਸ ਇਜਲਾਸ ਦੇ ਪਾਸ ਹੋਏ ਫੈਸਲੇ ਨੂੰ ਕਿਸੇ ਅਦਾਲਤ 'ਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਜੀ। ਸੋ ਇਸ ਲਈ ਇਹ ਤਾਕਤ ਹੈ ਗ੍ਰਾਮ ਸਭਾ ਦੀ। ਸੋ ਇਸ ਪਾਸੇ ਬੇਸ਼ੱਕ ਮਤਲਬ ਕਿ ਇਹ ਚਾਹੇ ਦਬਾਅ ਹੇਠ ਹੋਵੇ, ਚਾਹੇ ਇਹ ਇਸ ਕਦਰ ਹੋਵੇ ਕਿ ਪਿੰਡਾਂ ਦੇ ਵਿੱਚ ਅਜੇ ਵੀ ਅਕਾਲੀ ਔਰ ਕਾਂਗਰਸੀਆਂ ਦੇ ਹੀ ਸਰਪੰਚ ਪੰਚ ਨੇ, ਪਿੰਡਾਂ ਦੇ ਪੰਚ ਸਰਪੰਚ ਨਹੀਂ ਹੈਗੇ। ਕੀ ਆਮ ਆਦਮੀ ਪਾਰਟੀ ਸਿਰਫ ਇਹ ਟਾਰਗੇਟ ਕਰੇਗੀ ਕਿ ਇਜਲਾਸ ਦੀ ਆੜ ਦੇ ਵਿੱਚ ਆਪਾਂ ਅਕਾਲੀ ਕਾਂਗਰਸੀਆਂ ਸਰਪੰਚਾਂ ਪੰਚਾਂ ਨੂੰ ਆਪਣੇ ਖੇਮੇ 'ਚ ਲਿਆਉਣਾ, ਜਾਂ ਅਗਲੀ ਵਾਰ ਲਈ ਆਪਣੇ ਲੀਡਰ ਉਭਾਰਨੇ ਨਾ ਇਜਲਾਸਾਂ ਦੇ ਵਿੱਚੋਂ ਬਾਂਹ ਖੜੀ ਕਰਾ ਕੇ ਉਹਨਾਂ ਤੋਂ ਕੁਝ ਗੱਲਾਂ ਕਹਾ ਕੇ ਕੱਲ ਨੂੰ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਚੁਣਨੀਆਂ, ਜਾਂ ਸੱਚਮੁੱਚ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਤਾਕਤ ਦੇਣੀ ਹੈ, ਜਾਂ ਸੱਚਮੁੱਚ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਇਜਲਾਸ ਅਸਲ 'ਚ ਕਰਾਉਣੇ ਨੇ। ਇਹ ਮਨਸ਼ਾ ਇਹਨਾਂ 15 ਦਿਨਾਂ 'ਚ ਸਾਫ਼ ਹੋ ਜਾਏਗੀ ਪ੍ਰਵੀਨ ਜੀ। ਜੇਕਰ ਇਹਨਾਂ ਦੀ ਇਹ ਨੇਕ ਦਿਲੀ ਹੋਈ ਕਿ ਇਜਲਾਸ ਹੋਣੇ ਆ, ਤਾਂ ਪਿੰਡ ਆਪ ਮਹਾਰੇ ਤੁਹਾਨੂੰ ਤਰੱਕੀ ਦੇ ਰਾਹ ਦੇ ਉੱਤੇ ਵੀ ਕੰਮ ਕਰਦੇ ਨਜ਼ਰ ਆਉਣਗੇ। ਪਿਛਲੀਆਂ ਗ੍ਰਾਂਟਾਂ ਦੇ ਘਪਲੇ ਵੀ ਉਸੇ ਇਜਲਾਸ 'ਚ ਸਾਫ਼ ਹੋ ਜਾਣਗੇ, ਕਿਉਂਕਿ ਬਕਾਇਦਾ ਹਦਾਇਤ ਹੈ ਕਿ ਉਹਦੀ ਪੂਰੀ ਵੀਡੀਓਗ੍ਰਾਫੀ ਹੋਏਗੀ ਹੁਣ। ਸੋ ਵੀਡੀਓਗ੍ਰਾਫੀ ਦੇ ਵਿੱਚ ਸਾਫ਼ ਹੋ ਜਾਏਗਾ ਕਿ ਕਿੰਨੇ ਲੋਕ ਆਏ, ਕਿਹੜੇ ਅਧਿਕਾਰੀ ਆਏ, ਕਿੰਨੀ ਪੰਚਾਇਤ ਬੈਠੀ, ਕਿਹਨੇ ਗੱਲ ਕੀਤੀ, ਕਿਹਨੇ ਨਹੀਂ ਕੀਤੀ। ਸੋ ਇਹ ਸਾਰੇ ਪਿੰਡਾਂ ਲਈ, ਪੰਜਾਬ ਦੇ ਲਈ ਜ਼ਰੂਰੀ ਹੈ। ਸੋ ਇਸ ਲਈ ਜਿਹੜੇ ਵੀ ਸਾਡੇ ਸਰੋਤੇ ਸੁਣਦੇ ਨੇ, ਉਹ ਆਪਣੇ ਪਿੰਡਾਂ 'ਚ ਰਾਬਤਾ ਜ਼ਰੂਰ ਕਰਨ ਕਿ ਭਾਈ ਗ੍ਰਾਮ ਸਭਾ ਦੇ ਪੂਰੇ ਨਿਯਮਾਵਲੀ ਪੜ੍ਹੋ, ਆਪਣੇ ਹੱਕਾਂ ਨੂੰ ਪਹਿਚਾਣੋ, ਤੇ ਇੱਕ ਪਾਸੇ ਪਿੰਡ ਦੀਆਂ ਗ੍ਰਾਮ ਸਭਾਵਾਂ ਬੁਲਾਓ, ਜਿਹਦੇ ਵਿੱਚ ਤੁਸੀਂ ਪੰਚ ਸਰਪੰਚ ਜਿਹਨੇ ਉਹ ਨਹੀਂ ਬੁਲਾਉਂਦੇ, ਤੁਸੀਂ ਬੁਲਾ ਕੇ ਉਹਨਾਂ ਨੂੰ ਬਿਠਾ ਸਕਦੇ ਹੋ। ਤੁਸੀਂ ਉਹਦੇ ਵਿੱਚ ਮਤਲਬ ਕਿ ਪੰਚਾਇਤ ਸੈਕਟਰੀ ਨੂੰ, ਅਫਸਰਾਂ ਨੂੰ ਬੁਲਾ ਕੇ ਬਿਠਾ ਸਕਦੇ ਹੋ, ਤੇ ਉਹਨਾਂ ਦੀ ਵੀ ਜਵਾਬ ਤਲਬੀ ਕਰ ਸਕਦੇ ਹੋ। ਔਰ ਪਿੰਡ ਦੇ ਅਗਲੇ ਏਜੰਡੇ ਕੀ ਹੋਣਗੇ, ਅਗਲੇ ਕੰਮ ਕੀ ਹੋਣਗੇ, ਉਹਦੇ ਲਈ ਕੀ ਚਾਹੀਦਾ, ਉਹਦਾ ਮਤਾ ਪਾਸ ਕਰ ਸਕਦੇ ਹੋ। ਸੋ ਇਸ ਦੇ ਲਈ ਮੈਨੂੰ ਲੱਗਦਾ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਔਰ ਹੁਣ ਦੇਖਦੇ 15 ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਫ਼ ਕਿਹਾ ਕਿ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਗ੍ਰਾਮ ਸਭਾ ਨਹੀਂ ਬੁਲਾਉਣਗੀਆਂ, ਅਸੀਂ ਉਹ ਪੰਚਾਇਤਾਂ ਨੂੰ ਖਾਰਜ ਕਰ ਦਿਆਂਗੇ, ਉਹਨਾਂ ਨੂੰ ਸਸਪੈਂਡ ਕਰ ਦਿਆਂਗੇ, ਪੰਚਾਂ ਸਰਪੰਚਾਂ ਨੂੰ। ਸੋ ਕੀ ਇਹ ਰਾਜਨੀਤਿਕ ਬਦਲਾਖੋਰੀ ਵੱਲ ਵਧੇਗਾ ਕਦਮ,
ਜਾਂ ਸੱਚਮੁੱਚ ਪਿੰਡਾਂ ਨੂੰ ਤਾਕਤ ਦੇਣ ਵੱਲ ਵਧੇਗਾ ਕਦਮ, ਇਹ ਦੇਖਣ ਵਾਲੀ ਗੱਲ ਹੋਊਗੀ। ਉਮੀਦ ਕਰਦੇ ਹਾਂ ਕਿ ਗ੍ਰਾਮ ਸਭਾ ਤੋਂ ਬਾਅਦ ਪੰਜਾਬ ਸਰਕਾਰ ਇਹ ਵੀ ਮੰਗ ਕਰੇ ਕਿ ਪੰਚਾਇਤਾਂ ਨੂੰ ਬਣਦੇ ਉਹਨਾਂ ਦੇ 29 ਵਿਭਾਗ ਸੌਂਪੇ ਜਾਣ, ਪਰ ਫਿਰ ਮੰਤਰੀਆਂ ਨੂੰ ਲੱਗਣ ਲੱਗ ਜਾਂਦਾ ਕਿ ਸਾਨੂੰ ਕੌਣ ਪੁੱਛੂਗਾ, ਫਿਰ ਇਹ ਡਰ ਹੈ ਜਿਹੜਾ। ਸੋ ਇਹ ਦੇਖਣ ਵਾਲੀ ਗੱਲ ਹੋਈ ਕਿ ਕੀ ਉਧਰ ਨੂੰ ਕਦਮ ਵਧੇਗਾ ਜਾਂ ਨਹੀਂ, ਇਹਦੇ ਪਰ ਨਜ਼ਰ ਰੱਖਾਂਗੇ ਪ੍ਰਵੀਨ ਜੀ। ਹਾਂਜੀ, ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਆਪਾਂ 73ਵੀਂ ਸੋਧ ਦਾ, ਤੇ ਉਹਦੇ ਤਹਿਤ ਜਿਹੜੇ ਵਿਭਾਗ ਇੱਥੋਂ ਤੱਕ ਕਿ ਵਿੱਤ ਤੱਕ ਦੇ ਜਿਹੜੇ ਅਖਤਿਆਰ ਹੈਗੇ ਨੇ, ਪਰ ਅਸਲ ਦੇ ਵਿੱਚ ਦਿੱਤੇ ਨਹੀਂ ਜਾਂਦੇ। ਜਿਹੜੇ ਲੋਕਲ ਨੁਮਾਇੰਦੇ ਨੇ ਉਹ ਦਫ਼ਤਰਾਂ ਦੇ ਵਿੱਚ ਇਉਂ ਵਿਚਰਦੇ ਨੇ ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਉਹਨਾਂ ਦੇ ਚਾਕਰ ਹੋਣ, ਜਦਕਿ ਚਾਕਰ ਉਹ ਨੇ ਜਿਹੜੇ ਕੁਰਸੀਆਂ ਦੇ ਵਿੱਚ। ਬਿਲਕੁਲ।